ਉਹ ਰਾਘਵ ਚੱਡਾ ਸੀ ਜਿਹਦਾ ਕਿਸੇ ਟਾਈਮ ਦੇ ਅੰਦਰ ਕੇਜਰੀਵਾਲ ਦੀ ਧੀ ਨਾਲ ਰਿਸ਼ਤਾ ਹੋਣਾ। ਤੇ ਯਾਦ ਕਰੋ ਉਹਦੀ ਵਾਈਫ ਨੇ ਕਿਹਾ ਸੀ ਹੈ ਉਹ ਰਾਘਵ ਚੱਡੇ ਨੇ ਮੁਰਗਾ ਬਣਾ ਕੇ ਕੁੱਟਿਆ ਇਹਨਾਂ ਨੇ। ਹੁਣ ਇਹਨਾਂ ਤੇ ਇਤਬਾਰ ਕੌਣ ਕਰੇ ਮੈਨੂੰ ਇਹ ਦੱਸੋ। ਅਸੀਂ ਇੰਨੀਆਂ ਨੌਕਰੀਆਂ ਦੇਤੀਆਂ, ਐਡਵਰਟਾਈਜ਼ਮੈਂਟ ਕਰੀ ਜਾਂਦੇ ਆ, ਕਰਦੇ ਕੁਛ ਨਹੀਂ ਗਏ, ਝੂਠੇ ਬੋਰਡ ਲਾਈ ਜਾਂਦੇ। 65,000 ਨੌਕਰੀ ਦੇਤੀ ਕਿਉਂਕਿ ਇਹਨਾਂ ਨੇ ਕਿਹਾ ਹੀ ਇਹ ਸੀ ਘਰ ਘਰ ਨੌਕਰੀਆਂ ਦੇਵਾਂਗੇ ਜਾ ਕੇ। ਕੀ ਇੱਕ ਹੋਰ ਗੱਲ ਹੋ ਸਕਦੀ ਕਿ ਖਜ਼ਾਨਾ ਨਹੀਂ ਅਲਾਉ ਕਰਦਾ? ਖਜ਼ਾਨਾ ਤੇ ਲੁੱਟਣ ਦੇ ਖਜ਼ਾਨਾ ਅਲਾਉ ਜਿੰਨਾ ਕਰਦਾ ਉਹ ਸਾਰਾ ਕੁਝ ਹੋ ਸਕਦਾ ਉਹਦੇ ਨਾਲ। ਪਹਿਲੀਆਂ ਸਰਕਾਰਾਂ ਵੀ ਤੇ ਜਿਸ ਗ੍ਰੇਡ 'ਚ ਭਰਤੀ ਕਰਦੀਆਂ ਉਸ ਗ੍ਰੇਡ ਦੇ ਵਿੱਚ ਉਹਨਾਂ ਨੂੰ ਤਨਖਾਹ ਦਿੰਦੀਆਂ ਹੈ। ਹੁਣ ਇਹ ਕਰਦੇ ਤੇ ਹੈਗੇ ਆ ਪਰ ਉਸ ਤੋਂ ਬਾਅਦ ਇਹਨਾਂ ਨੂੰ ਇਹ ਲੱਗਦਾ ਵਾ ਵੀ ਅਸੀਂ ਜਹਾਜ਼ ਵੀ ਚਲਾਉਣੇ ਆ, ਪੂਰੇ ਦੇਸ਼ ਦੇ ਵਿੱਚ ਕੰਪੇਨ ਕਰਨੀ, ਕੇਜਰੀਵਾਲ ਨੂੰ ਝੂਟੇ ਦੇਣੇ ਆ। ਉਹ ਸਾਰਾ ਲਾਣਾ ਜਿਹੜਾ ਦਿੱਲੀ ਵਾਲਾ ਇੱਥੇ ਆ ਕੇ ਬਹਿ ਗਿਆ, ਜਿਹੜੇ ਵਿਹਲੇ ਹੋਏ ਦਿੱਲੀੋਂ ਸਰਕਾਰ ਨਹੀਂ ਰਹੀ, ਉਹਨਾਂ ਦੇ ਖਰਚੇ ਕਿੱਥੋਂ ਪੂਰੇ ਹੋਣੇ ਆ? ਇਹਨਾਂ ਦੀ ਪਾਰਟੀ ਦੇ ਖਰਚੇ ਕਿੱਥੋਂ ਪੂਰੇ ਹੋਣੇ ਆ? ਤਾਂ ਹੀ ਉਹ ਕਹਿੰਦਾ ਸੋਰਸ ਆਫ ਇਨਕਮ ਤੇ ਪੰਜਾਬ ਹੀ ਇਹਨਾਂ ਕੋਲ। ਸਿਰ ਇਹਨਾਂ ਕੋਲ ਪੂਰੇ ਨਹੀਂ, ਪ੍ਰਿੰਸੀਪਲ ਇਹਨਾਂ ਕੋਲ ਪੂਰੇ ਨਹੀਂ, ਹਸਪਤਾਲਾਂ ਦੇ ਸਟਾਫ ਪੂਰਾ ਨਹੀਂ, ਡਾਕਟਰ ਪੂਰੇ ਨਹੀਂ, ਨਰਸਾਂ ਪੂਰੀਆਂ ਨਹੀਂ। ਇਹ ਆਂਦੇ ਅਸੀਂ ਜਿਹੜੇ ਮਹੱਲਾ ਕਲੀਨਿਕ ਖੋਲਦੇ ਤੇ ਮਹੱਲਾ ਕਲੀਨਿਕ ਹੈ ਕੀ ਹੈ ਜੈਨਰਿਕ ਦਵਾਈਆਂ ਸਿਰ ਪੀੜ ਦੀ, ਢਿੱਡ ਪੀੜ ਕਰਦੇ ਨੇ ਤੇ ਉਹ ਬੈਠਾ ਕਿਸੇ ਨਰਸਿੰਗ ਸਟਾਫ ਦੇ ਵਿੱਚੋਂ ਕਿਸੇ ਦੀ ਡਿਊਟੀ ਲਾ ਦਿੰਦੇ ਆ। ਹਸਪਤਾਲ ਏਡੇ ਏਡੇ ਵਿਹਲੇ ਕਰਤੇ ਆ ਤੇ ਆਂਦੇ ਅਸੀਂ ਮਹੱਲਾ ਕਲੀਨਿਕ। ਤੇ ਮਹੱਲਾ ਕਲੀਨਿਕ ਤੇ ਹੁੰਦਾ ਕੀ ਹੈ? ਭਗਵੰਤ ਮਾਨ ਦੇ ਚੌਥੇ ਦਿਨ ਫੋਟੋਸਿਸ ਬੜਿਆ ਹੁੰਦਾ ਤੇ ਫਿਰ ਮਹੱਲਾ ਕਲੀਨਿਕ ਤੋਂ ਇਲਾਜ ਕਿਉਂ ਨਹੀਂ ਕਰਾਉਂਦਾ? ਉਹ ਇਲਾਜ ਕਿਹਦਾ ਹੁੰਦਾ ਉੱਥੇ? ਕਿਸੇ ਦਾ ਵੀ ਨਹੀਂ ਹੁੰਦਾ, ਹੈ ਹੀ ਨਹੀਂ ਇਲਾਜ ਉੱਥੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਰਹੇ ਹੋ। ਮੇਰੇ ਨਾਲ ਮਿਸਟਰ ਅਨਿਲ ਜੋਸ਼ੀ ਹੋਣੀ ਮੌਜੂਦ ਨੇ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਇਸ ਸਿਨੈਰੀਓ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਮੈਡੀਕਲ ਖੇਤਰ ਇਹੋ ਜਿਹਾ ਮੰਨਿਆ ਜਾਂਦਾ ਜਿੱਥੇ ਹਰ ਸਮਾਂ ਐਮਰਜੈਂਸੀ ਵਾਂਗੂ ਹੀ ਵਿਚਰਦਾ ਹੈ। ਹਰ ਟਾਈਮ ਕੋਈ ਨਾ ਕੋਈ ਵਿਅਕਤੀ ਜਦੋਂ ਹਸਪਤਾਲ ਆਉਂਦਾ, ਕਿਸੇ ਨਾ ਕਿਸੇ ਸਮੱਸਿਆ ਨਾਲ ਜੁੜਿਆ ਆਉਂਦਾ ਹੈ ਤਾਂ ਉਸ ਨੂੰ ਲੋੜ ਹੁੰਦੀ ਹੈ ਕਿ ਉਸ ਨੂੰ ਮੁੱਢਲੀਆਂ ਸਹੂਲਤਾਂ ਮਿਲਣ। ਪਰ ਜਦੋਂ ਮੈਡੀਕਲ ਸਹੂਲਤਾਂ ਦੇਣ ਵਾਲੇ, ਮੈਡੀਕਲ ਸਹੂਲਤਾਂ ਦੇ ਲਈ ਕੰਮ ਕਰਨ ਵਾਲੇ ਜਿਹੜੇ EMPLOYE ਨੇ ਉਹ ਹੀ ਖੁਦ ਆਪਣੀਆਂ ਸਮੱਸਿਆਵਾਂ ਦੇ ਵਿੱਚ ਉਲਝੇ ਰਹਿਣਗੇ ਤਾਂ ਫਿਰ ਆਮ ਲੋਕਾਂ ਨੂੰ ਵੀ ਬਰਾਬਰ ਦਿੱਕਤ ਆਊਗੀ ਕਿਉਂਕਿ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਦਿੱਕਤਾਂ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਕੀ ਦੇਖਦੇ ਹੋ ਤੁਸੀਂ? ਮੈਡੀਕਲ ਖੇਤਰ ਇਹੋ ਜਿਹਾ ਹੁੰਦਾ ਵੀ ਹਰ ਟਾਈਮ ਐਮਰਜੈਂਸੀ ਦਾ ਹੀ ਟਾਈਮ ਹੁੰਦਾ ਪਰ ਜਦੋਂ ਖੁਦ ਉਹ EMPLOYE ਜਿਹੜੇ ਲੋਕਾਂ ਦੀ ਜਾਨ ਦੀ ਰਾਖੀ ਦੇ ਲਈ ਇੱਥੇ ਬੈਠੇ ਹੋਏ ਨੇ, ਉਹਨਾਂ ਦੀ ਧਿਆਨ ਰੱਖਦੇ ਨੇ ਸਿਹਤ ਦਾ, ਉਹੋ ਹੀ ਵਿਚਾਰੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਨੇ ਤਾਂ ਕਿੱਦਾਂ ਗੱਲ ਬਣੂਗੀ ਫਿਰ ਆਉਣ ਵਾਲੇ ਸਮੇਂ 'ਚ? ਇਹ ਤਾਂ ਸਿਹਤ ਨੀਤੀ ਦੀ ਗੱਲ ਕਰਦੇ ਸੀ, ਸਿਹਤ ਦੇ ਕ੍ਰਾਂਤੀ ਦੀ ਗੱਲ ਕਰਦੇ ਸੀ। ਦੇਖੋ ਇਹਨਾਂ ਨੇ ਗੱਲ ਕੀ ਬਣੂਗੀ ਤੇ ਆਪਣੀ ਗੱਲ ਬਣਾਉਣ ਆਏ ਆ, ਲੋਕਾਂ ਦੀ ਤਾਂ ਗੱਲ ਬਣਾਉਣ ਆਏ ਹੀ ਨਹੀਂ ਹੈ। ਤੇ ਝੂਠ ਬੋਲ ਕੇ ਸਰਕਾਰ ਆ ਗਈ। ਭਗਤ ਸਿੰਘ ਦੇ ਸੁਪਨੇ ਝੂਠੇ ਵਿਖਾ ਕੇ ਇਹਨਾਂ ਨੇ ਉਹ ਪੱਗ ਬੰਨ ਕੇ ਉਹੋ ਜੀ ਭਗਤ ਸਿੰਘ ਦੀ ਫੋਟੋ ਕ੍ਰਾਂਤੀਕਾਰੀ ਦੀ ਲਾ ਕੇ, ਜਿਹਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਪ੍ਰਾਣਾਂ ਦੀ ਆਹੂਤੀ ਦਿੱਤੀ ਹੈ ਆਪਣੀ, ਉਹਨਾਂ ਦੀਆਂ ਫੋਟੋਆਂ ਲਾ ਕੇ ਲੋਕਾਂ ਨੂੰ ਸਬਜ਼ ਬਾਗ ਵਿਖਾ ਕੇ ਝੂਠੇ ਰੈਵੋਲੂਸ਼ਨ ਦਾ ਜਿਹੜਾ ਨਾ ਉਹ ਮਾਹੌਲ ਬਣਾ ਕੇ ਇਹਨਾਂ ਨੇ ਸਰਕਾਰ ਲਿਆਂਦੀ। ਵੀ ਤੁਸੀਂ ਇਹ ਵੀ ਵੇਖ ਲਈ ਸਰਕਾਰ ਹੈ ਵੀ ਇੱਕ ਮੌਕਾ ਦੇ ਦਿਓ, ਇੱਕ ਮੌਕਾ ਦੇ ਦਿਓ। ਉਹ ਮੌਕਾ ਲੈਣਾ ਹੀ ਇਹਨਾਂ ਨੇ ਲੈ ਲਿਆ। ਹੁਣ ਇਹਨਾਂ ਕੋ ਪੰਜਾਬ ਜਿਹੜਾ ਵਾ ਨਾ ਉਹ ਇੱਕ ਦੁਕਾਨ ਹੈ, ਇਹਨਾਂ ਦੀ ਇੱਕੋ ਇਨਕਮ ਸੋਰਸਿਸ ਹੈ ਇਹਨਾਂ ਕੋ। ਜਿਹੜਾ ਪੰਜਾਬ ਆ, ਪੰਜਾਬ ਸਰਕਾਰ ਵੀ ਪੂਰੇ ਦੇਸ਼ 'ਚ ਇਹਨਾਂ ਪੋਲਿਟਿਕਸ ਕਰਨੀ ਉਹਦੇ ਇਹਨਾਂ ਕੋ ਕੋਈ ਹੋਰ ਇਨਕਮ ਦਾ ਸੋਰਸ ਨਹੀਂ ਹੈਗਾ। ਪੰਜਾਬ ਆ ਇਹ ਝੂਠ ਬੋਲ ਕੇ, ਇਹ ਸਬਜ਼ ਬਾਗ ਵਿਖਾ ਕੇ, ਇਹ ਸਾਰਾ ਕੁਝ ਜਿਹੜਾ ਅਨਾਉਂਸ ਕਰਕੇ ਉਸ ਤੋਂ ਬਾਅਦ ਸਾਰੀ ਲੁੱਟ ਖਸੁੱਟ ਕਰਦੇ ਆ। ਹੁਣ ਇਹ ਮੈਂ ਪਹਿਲੀ ਵਾਰੀ ਵੇਖਿਆ ਵੀ ਸਰਕਾਰ ਅਪਾਇੰਟਮੈਂਟ ਲੈਟਰ ਦਵੇ 4600 ਰੁਪਏ ਗ੍ਰੇਡ ਪੇ ਦੀ, ਜਿਹਦੀ 44,900 ਰੁਪਇਆ ਜਿਹੜਾ ਤਨਖਾਹ ਬਣਦੀ ਆ, ਤੇ ਉਸ ਤੋਂ ਬਾਅਦ 6 ਮਹੀਨਿਆਂ ਬਾਅਦ ਇਹਨਾਂ ਦੀ ਤਨਖਾਹ ਰਿਲੀਜ਼ ਹੋਵੇ ਤੇ ਉਹ 2800 ਗ੍ਰੇਡ ਪੇ ਨਾ ਹੋਵੇ, ਜਿਹੜੀ ਮਤਲਬ ਤਕਰੀਬਨ 30,000 ਰੁਪਏ ਦੇ ਕਰੀਬ ਬਣਦੀ ਆ। ਇਸ ਕਰਕੇ ਇਹਨਾਂ ਨੇ ਇਹ ਸਰਕਾਰ ਤੇ ਪਹਿਲੀ ਵਾਰੀ ਮੈਂ ਵੇਖਿਆ 2011 ਤੋਂ 4600 ਗ੍ਰੇਡ ਪੇ ਜਿਹੜਾ ਵਾ ਨਾ ਉਹ ਲਾਗੂ ਆ। ਜਿੰਨੀ ਵੀ ਭਰਤੀ ਨਰਸਿੰਗ ਸਟਾਫ ਦੀ ਹੋਈ ਆ ਉਹ 4600 ਦੇ ਹਿਸਾਬ ਨਾਲ ਹੀ ਹੋਈ ਆ। ਉਸ ਤੋਂ ਬਾਅਦ ਇਹਨਾਂ ਨੇ ਵੀ 4600 ਦੇ ਹਿਸਾਬ ਨਾਲ ਹੀ ਕੀਤੀ ਪਰ ਉਸ ਤੋਂ ਬਾਅਦ ਇਹਨਾਂ ਨੇ ਜੋ ਤਨਖਾਹ ਦਿੱਤੀ ਉਹ ਗ੍ਰੇਡ ਹੀ ਬਦਲਤਾ। ਇਹ ਤੇ ਸਰਕਾਰ ਦਾ ਧੋਖਾ ਤੇ ਪਹਿਲੀ ਵਾਰੀ ਆ ਨਾ ਮੁਲਾਜ਼ਮਾਂ ਨਾਲ ਵੀ ਐਡਵਰਟਾਈਜ਼ਮੈਂਟ ਕੀਤੀ ਉਹਦੇ 4600 ਰੁਪਏ ਗ੍ਰੇਡ ਪੇ, ਅਪਾਇੰਟਮੈਂਟ ਲੈਟਰ ਦਿੱਤੀ ਉਹ 4600 ਰੁਪਇਆ, ਉਸ ਤੋਂ ਬਾਅਦ ਇਹਨਾਂ ਦਾ ਗ੍ਰੇਡ ਬਦਲਤਾ। ਇਹ ਧੋਖਾ ਕੀਤਾ। ਪਰ ਇਹ ਵੇਖੋ ਵੀ ਇਹ ਨਰਸਿੰਗ ਜਿਹੜੀ ਆ ਸਭ ਤੋਂ ਔਖੀ ਜੌਬ ਆ। ਰਾਤ ਵੀ ਇਹਨਾਂ ਨੂੰ, ਕੁੜੀਆਂ ਨੂੰ, ਹਾਲੇ ਕਈਆਂ ਦੀ ਸ਼ਾਦੀ ਨਹੀਂ ਹੁੰਦੀ ਉਹਦੇ ਬਾਵਜੂਦ ਰਾਤ ਪੂਰੀ ਰਾਤ ਡਿਊਟੀ ਕਰਦੀਆਂ, ਐਮਰਜੈਂਸੀ ਸੰਭਾਲਦੀਆਂ, ਪੇਸ਼ੈਂਟ ਬਹੁਤ ਬੁਰੀ ਹਾਲਾਤ 'ਚ ਹੁੰਦੇ ਆ, ਉਹ ਵੀ ਇਹਨਾਂ ਨੇ ਸਾਰਾ ਕੰਮ ਕਰਨਾ ਹੈ ਨਾ। ਤੇ ਔਖੇ ਵੇਲੇ ਵੀ, ਕੋਵਿਡ ਵੇਲੇ ਜਿਹੜਾ ਵਾ ਉਹ ਸਭ ਤੋਂ ਵੱਧ ਕੰਮ ਇਹਨਾਂ ਨੇ, ਇਹਨਾਂ ਦੀ ਭਰਤੀ ਵੀ ਉਦੋਂ ਹੋਈ 2020 'ਚ। ਤੇ ਔਖਾ ਸਮਾਂ ਇਹਨਾਂ ਨੇ ਕੱਢ ਕੇ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ
ਗ੍ਰੇਡ ਬਦਲਤਾ ਇਹਨਾਂ ਦਾ। ਪਰ ਉਸ ਤੋਂ ਬਾਅਦ ਜਦੋਂ ਬਾਅਦ ਦੇ ਵਿੱਚ ਜਿਹੜੀ ਭਰਤੀ ਕੀਤੀ ਇਹਨਾਂ ਨੇ ਤਕਰੀਬਨ ਉਹ ਸਾਰੀ ਜਿਹੜੀ ਆ ਉਹ 2800 ਗ੍ਰੇਡ ਦੇ ਹਿਸਾਬ ਨਾਲ ਕਰਤੀ। ਹੁਣ ਜਦੋਂ ਕਿਸੇ ਨੂੰ ਨੌਕਰੀ ਨਹੀਂ ਮਿਲਦੀ ਜੀ ਉਦੋਂ ਬੰਦਾ ਸੋਚਦਾ ਚੱਲ ਜੋ ਮਿਲਦਾ ਠੀਕ ਹੈ ਹਨਾ, ਵਿਹਲੇ ਵੀ ਤੇ ਹੈਗੇ ਆ। ਇਹਨਾਂ 'ਚ ਪਾੜ ਵੀ ਪਾਤਾ, ਇਹਨਾਂ ਦਾ ਸੰਘਰਸ਼ ਵੀ ਜਿਹੜਾ ਨਾ ਉਹ ਖੇਰੂ ਹੋਵੇ ਵੀ ਇਹਨਾਂ ਦੀ ਆਪਸੀ ਲੜਾਈ ਪਾ ਦਈਏ ਵੀ ਜਿਹੜੇ ਲੋਕ ਆ ਇਹ ਆ ਜਿਨ੍ਹਾਂ ਦੀ ਇਹ 4600 ਰੁਪਏ ਗ੍ਰੇਡ ਪੇ ਦੇ ਹਿਸਾਬ ਨਾਲ ਭਰਤੀ ਹੋਈ, ਇਹ ਕੋਰਟ ਜਾਣ ਇਹਨਾਂ ਨੂੰ ਕੋਰਟ ਤੋਂ ਰਾਹਤ ਮਿਲ ਸਕਦੀ ਹੈ ਪਰ ਸਿਰਫ ਇਹਨਾਂ ਨੂੰ ਹੀ ਮਿਲਣੀ ਹੈ। ਬਿਲਕੁਲ ਇਹ ਆਪਣੇ ਬਾਕੀ ਸਾਥੀ ਜਿਹੜੇ ਹੈਗੇ ਜਿਹੜੇ ਬਾਅਦ ਚ ਭਰਤੀ ਹੈ ਜਿਨ੍ਹਾਂ ਨੂੰ ਕੀਤਾ 2800 ਦੇ ਹਿਸਾਬ ਨਾਲ ਆ, ਜਿਹੜੇ ਕੋਰਟ ਵੀ ਨਹੀਂ ਜਾ ਸਕਦੇ ਵਿਚਾਰੇ ਕਿਉਂਕਿ ਉਹਨਾਂ ਕੋ ਅਪਾਇੰਟਮੈਂਟ ਲੈਟਰ 2800 ਦੇ ਹਿਸਾਬ ਨਾਲ ਆ, ਉਹ ਜਾ ਨਹੀਂ ਸਕਦੇ ਹਨਾ। ਤੇ ਇਸ ਕਰਕੇ ਇਹ ਵੀ ਇਹਨਾਂ ਦੀ ਆਪਸੀ ਲੜਾਈ ਪੈ ਜੇ, ਉਹ ਜਿਹੜੇ ਆ ਉਹਨਾਂ ਨੂੰ ਮੁੜ ਕੇ ਉਹ ਮਿਲੇ ਨਾ, ਇਹਨਾਂ ਨੂੰ 200 ਕਿੰਨਿਆਂ ਨੂੰ ਮਿਲ ਜੇ ਉਹ ਰਾਹਤ ਤੇ ਬਾਕੀ ਉਤਰਾ ਹੀ ਰਹਿਣ। ਪਰ ਇਹਨਾਂ ਦੀ ਆਪਸੀ ਤੇ ਫਿਰ ਫੁੱਟ ਪੈ ਗਈ ਨਾ, ਇਹਨਾਂ ਦਾ ਨਰਸਿੰਗ ਦਾ ਜਿਹੜਾ ਲੈਵਲ ਹੀ ਚੇਂਜ ਕਰਤਾ ਸਰ। ਤੁਹਾਨੂੰ ਇਹਨਾਂ ਦਾ ਲੈਵਲ ਹੀ ਚੇਂਜ ਕਰਤਾ। ਤੁਹਾਨੂੰ ਇਹਦਾ ਮੁੱਖ ਰੀਜ਼ਨ ਕੀ ਲੱਗਦਾ ਹੈ? ਇਹਦਾ ਮੁੱਖ ਰੀਜ਼ਨ ਕੀ ਲੱਗਦਾ ਤੁਹਾਨੂੰ ਕਿ ਇਸ ਤੇ ਕਹਿਣਾ ਕੁਛ ਤੇ ਕਰਨਾ ਕੁਛ? ਦਿਖਾਉਣਾ ਚਾਹੁੰਦੇ ਆ ਅਸੀਂ ਇੰਨੀਆਂ ਨੌਕਰੀਆਂ ਦੇਤੀਆਂ, ਐਡਵਰਟਾਈਜ਼ਮੈਂਟ ਕਰੀ ਜਾਂਦੇ ਆ, ਕਰਦੇ ਕੁਛ ਨਹੀਂ ਗਏ, ਝੂਠੇ ਬੋਰਡ ਲਾਈ ਜਾਂਦੇ 65000 ਨੌਕਰੀ ਦੇਤੀ ਕਿਉਂਕਿ ਇਹਨਾਂ ਨੇ ਕਿਹਾ ਹੀ ਇਹ ਸੀ ਘਰ ਨੌਕਰੀਆਂ ਦੇਵਾਂਗੇ ਜਾ ਕੇ। ਕੀ ਇੱਕ ਹੋਰ ਗੱਲ ਹੋ ਸਕਦੀ ਕਿ ਖਜ਼ਾਨਾ ਨਹੀਂ ਅਲਾਉ ਕਰਦਾ? ਖਜ਼ਾਨਾ ਤੇ ਲੁੱਟਣ ਦੇ ਖਜ਼ਾਨਾ ਅਲਾਉ ਜਿੰਨਾ ਕਰਦਾ ਉਹ ਸਾਰਾ ਕੁਝ ਹੋ ਸਕਦਾ ਉਹਦੇ ਨਾਲ। ਪਹਿਲੀਆਂ ਸਰਕਾਰਾਂ ਵੀ ਤੇ ਜਿਸ ਗ੍ਰੇਡ 'ਚ ਭਰਤੀ ਕਰਦੀਆਂ ਉਸ ਗ੍ਰੇਡ ਦੇ ਵਿੱਚ ਉਹਨਾਂ ਨੂੰ ਤਨਖਾਹ ਦਿੰਦੀਆਂ ਸੀ ਹੈ। ਹੁਣ ਇਹ ਕਰਦੇ ਤੇ ਹੈਗੇ ਆ ਪਰ ਉਸ ਤੋਂ ਬਾਅਦ ਇਹਨਾਂ ਨੂੰ ਇਹ ਲੱਗਦਾ ਵਾ ਵੀ ਅਸੀਂ ਜਹਾਜ਼ ਵੀ ਚਲਾਉਣੇ ਆ, ਪੂਰੇ ਦੇਸ਼ ਦੇ ਵਿੱਚ ਕੰਪੇਨ ਕਰਨੀ, ਕੇਜਰੀਵਾਲ ਨੂੰ ਝੂਟੇ ਦੇਣੇ ਆ। ਉਹ ਸਾਰਾ ਲਾਣਾ ਜਿਹੜਾ ਦਿੱਲੀ ਵਾਲਾ ਇੱਥੇ ਆ ਕੇ ਬਹਿ ਗਿਆ, ਜਿਹੜੇ ਵਿਹਲੇ ਹੋਏ ਦਿੱਲੀੋਂ ਸਰਕਾਰ ਨਹੀਂ ਰਹੀ, ਉਹਨਾਂ ਦੇ ਖਰਚੇ ਕਿੱਥੋਂ ਪੂਰੇ ਹੋਣੇ ਆ, ਇਹਨਾਂ ਦੀ ਪਾਰਟੀ ਦੇ ਖਰਚੇ ਕਿੱਥੋਂ ਪੂਰੇ ਹੋਣੇ ਆ। ਤਾਂ ਹੀ ਉਹ ਕਹਿੰਦਾ ਸੋਰਸ ਆਫ ਇਨਕਮ ਤੇ ਪੰਜਾਬ ਹੀ ਇਹਨਾਂ ਕੋਲ, ਇਹ ਪੰਜਾਬ ਨੂੰ ਲੁੱਟ ਰਹੇ ਆ ਤੇ ਆਪਣੀ ਪਾਰਟੀ ਦੇ ਉੱਤੇ ਲਾ ਰਹੇ ਆ ਤੇ ਆਪ ਮੌਜਾਂ ਕਰ ਰਹੇ ਆ। ਐਡੇ ਐਡੇ ਸ਼ੀਸ਼ ਮਹਿਲ ਬਣਾ ਕੇ 100 ਗੱਡੀਆਂ ਦੇ ਕਾਫਲੇ ਲੈ ਕੇ ਤੇ ਝੂਠੇ ਬੋਰਡ ਲਾ ਕੇ ਆਹ ਹੁਣ ਤੁਸੀਂ ਬੱਸਾਂ ਵੇਂਦੇ ਜਾਣਾ ਜੀ ਬੱਸਾਂ ਦੇ ਵਿੱਚ ਵੇਖਿਓ ਕਿੰਨੀਆਂ ਸਵਾਰੀਆਂ ਕਿਉਂਕਿ ਇਹਨਾਂ ਨੇ ਸ਼ੀਸ਼ੇ ਵੀ ਢੱਕਦੇ ਆ ਫੋਟੋ ਲਾ ਕੇ। ਇਹਨਾਂ ਨੂੰ ਇੰਨੀ ਲਾਲਸਾ ਆਪਣੀ ਫੋਟੋ ਵਿਖਾਉਣ ਦੀ, ਕਰਤੂਤ ਕਰੋ, ਫੋਟੋ ਵਿਖਾਉਣ ਦੀ ਲੋੜ ਹੀ ਨਹੀਂ। ਇਹ ਬਾਕੀ ਲੀਡਰਾਂ ਦੀ ਜਦੋਂ ਬਾਦਲ ਸਾਹਿਬ ਦੀ ਲੱਗਦੀ ਸੀ ਜਾਂ ਕੈਪਟਨ ਅਮਰਿੰਦਰ ਦੀ ਲੱਗਦੀ ਸੀ 108 ਦੀਆਂ ਗੱਲਾਂ ਕਰਦੇ, ਉਹ ਛੋਟੀ ਹੈਗੀ ਸੀ ਫੋਟੋ ਤੇ ਇਹਨਾਂ ਦੇ ਪੂਰੀਆਂ ਬੱਸਾਂ ਦੇ ਉੱਤੇ ਪੂਰੀ ਫੋਟੋ ਲਾਤੀ। ਤੁਸੀਂ ਕਹਿ ਰਹੇ ਸੀ ਕਿ ਉਹ ਇੱਕ ਰਨਿੰਗ ਬਿਲਬੋਰਡ ਬਣ ਗਿਆ ਇਹਨਾਂ। ਬਿਲਕੁਲ ਉਹ ਇਹਨਾਂ ਨੂੰ ਇਹ ਆ ਇਹ ਹੋਲਡਿੰਗ ਇੱਕ ਜਗ੍ਹਾ ਤੇ ਲੱਗ ਗਿਆ ਇਹਨਾਂ ਦਾ ਸਾਈਨ ਬੋਰਡ, ਉਹ ਉੱਥੇ ਰਹਿਣਾ। ਇਹ ਕਦੀ ਕਿਤੇ ਲਾ ਦਿੰਦੇ, ਕਦੀ ਕਿਤੇ ਲਾ ਦਿੰਦੇ, ਕਦੀ ਕਿਤੇ ਲਾ ਦਿੰਦੇ ਆ। ਇਹ ਇਹਨਾਂ ਦੀ ਤੁਰਦੀ ਫਿਰਦੀ ਐਡਵਰਟਾਈਜ਼ਮੈਂਟ ਆ ਜਿਹੜੀਆਂ ਸੈਂਕੜੇ ਬੱਸਾਂ। ਫਿਰ ਇਹ ਪੰਜਾਬ ਦੇ ਲੋਕਾਂ ਨੂੰ ਕੰਮ ਨਹੀਂ ਦਿੰਦੇ, ਰੁਜ਼ਗਾਰ ਨਹੀਂ ਦਿੰਦੇ। ਇਹ ਵੀ ਦਿੱਲੀ ਦੀ ਕੰਪਨੀ ਹੈ ਜਿਹਨੇ ਕੁਝ ਯੂਪੀ ਚੋਂ ਹਾਇਰ ਕੀਤੀਆਂ, ਕੋਈ ਹਰਿਆਣੇ ਚੋਂ ਹਾਇਰ ਕੀਤੀਆਂ ਬੱਸਾਂ। ਬਿਲਕੁਲ ਉਹਨਾਂ ਦੇ ਨੰਬਰ ਟਕੇ ਹੋਏ ਨੇ। ਜਿੰਨਾ ਟੈਂਡਰ ਹੈਗਾ ਵਾ ਉਹਨਾਂ ਨੂੰ ਉਹਦੇ ਚੋਂ 25% ਨਹੀਂ ਦੇਣਾ, ਬਾਕੀ 75% ਇਹਨਾਂ ਨੇ ਆਪ ਖਾਣਾ। ਜਿਹੜੀ ਐਡਵਰਟਾਈਜ਼ਮੈਂਟ ਵੱਡੇ ਟੀਵੀਆਂ ਨੂੰ ਦਿੰਦੇ ਰਹੇ ਆ ਉਹ ਆਪ ਕਹਿੰਦੇ ਆ ਕਿ ਸਾਨੂੰ ਜੇ 10 ਕਰੋੜ ਜਾਂ 12 ਕਰੋੜ ਇਹ ਸਾਲ ਦਾ ਐਡਵਰਟਾਈਜ਼ਮੈਂਟ ਦਾ ਦਿੰਦੇ ਆ ਟੀਵੀ ਨੂੰ ਤੇ ਅੱਧੇ ਸਾਡੇ ਕੋਲ ਕੈਸ਼ ਲੈ ਜਾਂਦੇ ਆ। ਇਹ ਉਹ ਹੁਣ ਕੋਈ ਕਹਿੰਦਾ ਤਾਂ ਨਹੀਂ ਕਿਉਂਕਿ ਉਹਨਾਂ ਨੂੰ ਤਾਂ ਮਿਲਦਾ ਹੀ ਪਿਆ। ਇਸ ਕਰਕੇ ਉਹ ਮਤਲਬ ਜਿਹੜਾ ਵਾ ਦੱਸਦੇ ਆ ਸੱਜੇ ਖੱਬੇ, ਪਰ ਇਹ ਹੈ ਵੀ ਇਹਨਾਂ ਨੂੰ ਹੁਣ ਇੱਕੋ ਹੀ ਹੱਲ ਆ, ਹੁਣ ਆ ਗਏ 5-6 ਮਹੀਨੇ ਇਹਨਾਂ ਨੂੰ ਇਹਦੋਂ ਚੱਲਦਾ ਕਰੀਏ ਜੀ। ਸਰ ਆਖਰੀ ਸਵਾਲ ਆ ਮੇਰਾ, ਜੇ ਆਪਾਂ ਸਿੱਖਿਆ ਕ੍ਰਾਂਤੀ, ਸਿਹਤ ਕ੍ਰਾਂਤੀ, ਇਹ ਸਾਰੀਆਂ ਕ੍ਰਾਂਤੀਆਂ ਦੇ ਨਾਮ ਸੁਣੇ, ਇਹਨਾਂ ਦੇ ਵੱਲੋਂ ਇੱਕ ਮਾਡਲ ਵੇਚਿਆ ਗਿਆ ਦਿੱਲੀ ਮਾਡਲ, ਹੁਣ ਹੋਰ ਸਟੇਟਾਂ 'ਚ ਜਾ ਕੇ ਪੰਜਾਬ ਮਾਡਲ ਵੇਚ ਰਹੇ ਨੇ ਕਿ ਅਸੀਂ ਉੱਥੇ ਹੜ੍ਹਾਂ ਦਾ ਮੁਆਵਜ਼ਾ ਵੀ ਦੇ ਦਿੱਤਾ, ਅਸੀਂ ਉੱਥੇ ਬਹੁਤ ਚੰਗੇ ਮੁਹੱਲਾ ਕਲੀਨਿਕ ਵੀ ਖੋਲਤੇ, ਸਿਹਤ ਕ੍ਰਾਂਤੀ 'ਚ ਨੇਰੀਆਂ ਲਿਆਤੀਆਂ, ਮੁਹੱਲਾ ਕਲੀਨਿਕ ਖੋਲੇ ਨੇ, ਬਹੁਤ ਤਰ੍ਹਾਂ ਦੇ ਹੋਰ ਕੰਮ ਸਰਕਾਰ ਆਪਣੇ ਦਮ ਤੇ ਕਹਿੰਦੀ ਵੀ ਅਸੀਂ ਬਹੁਤ ਸਾਰੇ, ਇੱਕ 10 ਲੱਖ ਵਾਲਾ ਕਾਰਡ ਵੀ ਕਹਿੰਦੇ ਨੇ, ਕਹਿੰਦੇ ਵੀ ਸਿਹਤ ਤਾਂ ਕ੍ਰਾਂਤੀ ਤਾਂ ਅਸੀਂ ਕਰਤੀ ਪੂਰੀ। ਓਵਰਆਲ ਉਹ ਕਹਿੰਦੇ 4 ਸਾਲਾਂ 'ਚ ਅਸੀਂ ਕਹੇ ਗਏ ਕੰਮਾਂ ਤੋਂ ਵੀ ਵੱਧ ਕੰਮ ਕਰ ਦਿੱਤੇ ਨੇ। ਇਹ ਤੁਹਾਨੂੰ ਲੱਗਦਾ ਫਿਰ ਸਿਹਤ ਕ੍ਰਾਂਤੀ ਤਾਂ ਆ ਪਈ ਆ ਬਿਲਕੁਲ ਸਾਹਮਣੇ? ਦੇਖੋ ਇਹ ਇੰਨੇ ਕੁ ਓਵਰ ਇੰਟੈਲੀਜੈਂਟ ਆ, ਇਹ ਇੰਨੇ ਕੁ ਕਨਿੰਗ ਆ, ਇੰਨੇ ਕੁ ਇਹ ਸ਼ੈਤਾਨ ਆ ਵੀ ਇਹਨਾਂ ਨੂੰ ਪਤਾ ਇੱਥੇ ਐਕਸਪੋਜ਼ ਹੋ ਗਏ ਆ। ਬਾਕੀ ਸਟੇਟਾਂ ਦੇ ਪੂਰੇ ਨੈਸ਼ਨਲ ਟੀਵੀ ਦੇ ਉੱਤੇ ਜਿਹੜੀ ਐਡਵਰਟਾਈਜ਼ਮੈਂਟ ਹੈ ਉਹਦਾ ਮੁੱਦਾ ਉਹ ਇਸੇ ਕਰਕੇ ਹੀ ਆ। ਨੈਸ਼ਨਲ ਟੀਵੀ ਦੇ ਉੱਤੇ ਜਿਹੜੀਆਂ ਨਹੀਂ ਤਾਂ ਪੰਜਾਬ ਦੀ ਐਡਵਰਟਾਈਜ਼ਮੈਂਟ ਪੰਜਾਬ ਚੱਲੇ, ਨੈਸ਼ਨਲ ਟੀਵੀ ਦੇ ਉੱਤੇ ਐਡਵਰਟਾਈਜ਼ਮੈਂਟ ਚੱਲਦੀ ਆ। ਉਹ ਅਰਬਾਂ ਰੁਪਇਆ ਜਿਹੜਾ ਉੱਥੇ ਜਾ ਰਿਹਾ ਟੀਵੀਆਂ ਨੂੰ, ਪਰ ਝੂਠੋ ਹੀ ਝੂਠ ਆ, ਉਹਨਾਂ ਨੇ ਆ ਕੇ ਇੱਥੇ ਵੇਖਣਾ ਨਹੀਂ। ਇਹ ਰੰਗ ਰੋਗਨ ਕਰਦੇ ਆ ਪਹਿਲੇ ਬਣੇ ਸਕੂਲ ਨੂੰ, ਉਹਦੀ ਫੋਟੋ ਲਾ ਕੇ ਤੇ ਉਹ ਅੱਗੇ ਪਰੋਸ ਦਿੰਦੇ ਆ ਵੀ ਆਹ ਅਸੀਂ ਸਰਕਾਰੀ ਸਕੂਲ ਇਹੋ ਜਿਹੇ ਬਣਾਤੇ, ਇੱਥੋਂ IPS ਬਣ ਰਹੇ, ਹੁਣ ਇੱਥੋਂ IAS ਬਣ ਰਿਹਾ, ਇੱਥੋਂ PCS ਬਣ ਰਿਹਾ। ਝੂਠੋ ਹੀ ਝੂਠ ਹੈ। ਉੱਥੇ ਕੋਈ ਦਾਖਲਾ ਨਹੀਂ ਲੈ ਰਿਹਾ, ਉੱਥੇ ਸਕੂਲ 'ਚ ਕੋਈ ਨਫਰੀ ਨਹੀਂ ਵੱਧ ਰਹੀ,
ਟੀਚਰ ਇਹਨਾਂ ਕੋ ਪੂਰੇ ਨਹੀਂ, ਪ੍ਰਿੰਸੀਪਲ ਇਹਨਾਂ ਕੋ ਪੂਰੇ ਨਹੀਂ, ਹਸਪਤਾਲਾਂ ਦੇ ਸਟਾਫ ਪੂਰਾ ਨਹੀਂ, ਡਾਕਟਰ ਪੂਰੇ ਨਹੀਂ, ਨਰਸਾਂ ਪੂਰੀਆਂ ਨਹੀਂ। ਇਹ ਆਂਦੇ ਅਸੀਂ ਜਿਹੜੇ ਮਹੱਲਾ ਕਲੀਨਿਕ ਖੋਲਦੇ ਤੇ ਮਹੱਲਾ ਕਲੀਨਿਕ ਹੈ ਕੀ ਹੈ? ਜੈਨਰਿਕ ਦਵਾਈਆਂ ਸਿਰ ਪੀੜ ਦੀ, ਢਿੱਡ ਪੀੜ ਕਰਦੇ ਨੇ ਦੀ, ਤੇ ਉਹ ਬੈਠਾ ਕਿਸੇ ਨਰਸਿੰਗ ਸਟਾਫ ਦੇ ਵਿੱਚੋਂ ਕਿਸੇ ਦੀ ਡਿਊਟੀ ਲਾ ਦਿੰਦੇ ਆ। ਜਿਹਦੇ ਸਿਰ ਪੀੜ ਹੁੰਦੀ ਆ ਉਹਨੂੰ ਪਤਾ ਉਹ ਦੇ ਦਿੰਦੇ ਆ, ਜਿਹੜਾ ਮੇਰਾ ਖਿਆਲ 2 ਰੁਪਏ ਦਾ ਆਉਂਦਾ ਹੈ। ਤੇ ਖਰਚੇ ਪਤਾ ਨਹੀਂ ਇਹ ਉੱਥੇ ਵੀ ਕਿੰਨੇ ਕੁ ਪਾਉਂਦੇ ਹੋਣਗੇ। ਜਦੋਂ ਇਹਨਾਂ ਨੇ ਉਹ ਜਿਹੜੇ ਸੇਵਾ ਕੇਂਦਰ ਸੀ ਉਹਨਾਂ ਰੰਗ ਰੋਗਨ ਕਰਕੇ ਤੇ ਮਹੱਲਾ ਕਲੀਨਿਕ ਉਹਨਾਂ ਦੇ ਬਣਾਤੇ, ਸੇਵਾ ਕੇਂਦਰ ਬੰਦ ਕਰਦੇ ਜਿੱਥੋਂ ਲੋਕਾਂ ਨੂੰ ਸਹੂਲਤ ਮਿਲਦੀ ਸੀ, ਸਾਰੇ ਸਰਟੀਫਿਕੇਟ ਬੰਦੇ ਸੀ। ਇਹਨਾਂ ਕਹਿੰਦੇ ਸਰਟੀਫਿਕੇਟ ਦਾ ਹੀ ਹੁਣ ਮੋਟਰਸਾਈਕਲਾਂ ਵਾਲੀ ਫੋਰਸ ਜੀ ਵਿਖਾਤੀ ਵੀ ਇਹ ਤੇ ਘਰ ਘਰ ਬਣਾਉਣੇ ਜਾ ਕੇ। ਉਸ ਤੋਂ ਬਾਅਦ ਕਿਸੇ ਦੇ ਘਰ ਬਣਿਆ ਕੋਈ ਸਰਟੀਫਿਕੇਟ? ਧੱਕੇ ਖਾ ਮਰ ਜਾਂਦੇ ਲੋਕਾਂ ਦੀ, ਨਾ ਕਿਸੇ ਦੀ ਰਜਿਸਟਰੀ ਹੁੰਦੀ ਆ, ਨਾ ਕਿਸੇ ਦਾ ਡੈਥ ਬਰਥ ਸਰਟੀਫਿਕੇਟ ਬਣਦਾ, ਨਾ ਕਿਸੇ ਨੂੰ ਫਰਦ ਮਿਲਦੀ ਆ। ਤੇ ਇਹ ਆਂਦੇ ਸੀ ਘਰ ਘਰ ਜਾ ਕੇ ਹੁਣ ਬਣਾਉਣੇ। ਉਸ ਤੋਂ ਬਾਅਦ ਕਿਸੇ ਨਹੀਂ, ਐਡਵਰਟਾਈਜ਼ਮੈਂਟ ਸੀਗੀ। ਆ ਜਿਹੜੀ ਆ ਫੋਰਸ, ਸੜਕ ਫੋਰਸ ਬਣਾਈ ਇਹਨਾਂ ਨੇ, ਸੜਕ ਸੁਰੱਖਿਆ ਫੋਰਸ, ਆਹੋ SSF ਕਿੱਥੇ ਆ? ਮੈਨੂੰ ਤਾਂ ਦਿਸੀ ਨਹੀਂ ਕਦੀ। ਤੁਸੀਂ ਦੱਸ ਦਿਓ ਜੇ ਤੁਹਾਨੂੰ ਦਿਖਦੀ ਕਿਤੇ। ਖਰਚੇ ਪਾਉਣੇ ਆ, ਗੱਡੀਆਂ ਜਿਹੜੀਆਂ ਉਹ ਮਗਰ ਲਾ ਲੈਣੀਆਂ ਭਗਵੰਤ ਮਾਨ ਦੇ, ਕੁਛ ਕੇਜਰੀਵਾਲ ਦੇ, ਕੁਛ ਸੋਧੀਏ ਦੇ, ਜਿੰਨੇ ਲੀਡਰ ਉੱਥੋਂ ਆਉਂਦੇ ਆ ਉਹਨਾਂ ਦੇ ਨਾਲ ਲਾ ਦੇਣੀਆਂ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ। ਸੜਕ ਤੇ ਕੁਛ ਵੀ ਨਹੀਂ ਹੈ। ਕੱਲ ਮੇਰੇ ਕੋਲ ਟਰਾਂਸਪੋਰਟ ਡਿਪਾਰਟਮੈਂਟ ਦੇ ਟਰਾਂਸਪੋਰਟਰ ਆਏ ਸੀ, ਉਹ ਆਂਦੇ ਸਾਡੇ ਸੜਕ ਦੇ ਉੱਤੇ ਜਾਂਦਿਆਂ ਇੰਨੀ ਚੋਰੀ ਆ, ਗੱਡੀਆਂ ਲੱਗਦੀਆਂ ਮਗਰ ਇੱਕ ਅੱਧੀ ਜਿਪਸੀ ਹੁੰਦੀ ਆ, ਇੱਕ ਅੱਧੀ ਸਕਾਰਪੀਓ ਹੁੰਦੀ, ਇੱਕ ਦੋ ਗੱਡੀ ਚਲਦੀ ਦੇ ਉੱਤੇ ਹੀ ਉਹ ਚੜਦੇ ਆ ਨਾਲ। ਉਹ ਸਾਡਾ ਜਿੰਨਾ ਸਮਾਨ, ਉਹ ਕੋਈ ਕੱਪੜਾ, ਕੋਈ ਹੋਰ ਕਰਿਆਨਾ, ਬੋਰੀਆਂ ਸੁੱਟ ਦਿੰਦੇ ਥੱਲੇ। ਤੇ ਡੇਲੀ ਚੋਰੀਆਂ ਉਹਨਾਂ ਦਾ ਹੀ। ਉਹਨਾਂ ਨੂੰ ਕਹਿੰਦੇ ਆ, ਆਂਦੇ ਸਾਡੇ ਕੋਲ ਨਫਰੀ ਨਹੀਂ ਹੈਗੀ। ਤੇ ਸੜਕ ਫੋਰਸ ਕਿੱਥੇ ਆ? ਉਹ ਸੜਕ ਸੁਰੱਖਿਆ ਫੋਰਸ ਕਿੱਥੇ ਆ? ਸੜਕਾਂ ਤੇ ਹੋਵੇ ਤੇ ਸੜਕਾਂ ਤੇ ਚੋਰੀਆਂ ਹੁਣ ਚੱਲਦੀਆਂ ਗੱਡੀਆਂ ਦੇ। ਅਗਲੇ ਇਹ ਗਣਾਈ ਜਾਂਦੇ, ਕਹਿੰਦੇ ਵੀ ਹੁਣ ਤਾਂ ਐਕਸੀਡੈਂਟਾਂ ਦੀ ਦਰ ਬਹੁਤ, ਐਕਸੀਡੈਂਟਾਂ 'ਚ ਹੋਣ ਵਾਲੀਆਂ ਮੌਤਾਂ ਦੀ ਦਰ ਆ ਹਸਪਤਾਲ ਏਡੇ ਵਿਹਲੇ ਕਰਤੇ ਆ। ਤੇ ਆਂਦੇ ਅਸੀਂ ਮਹੱਲਾ ਕਲੀਨਿਕ, ਤੇ ਮਹੱਲਾ ਕਲੀਨਿਕ ਤੇ ਹੁੰਦਾ ਕੀ ਹੈ? ਭਗਵੰਤ ਮਾਨ ਤੇ ਚੌਥੇ ਦਿਨ ਫੋਟਿਸ ਵੜਿਆ ਹੁੰਦਾ, ਤੇ ਫਿਰ ਮਹੱਲਾ ਕਲੀਨਿਕ ਤੋਂ ਇਲਾਜ ਕਿਉਂ ਨਹੀਂ ਕਰਾਉਂਦਾ? ਉਹ ਇਲਾਜ ਕਿਹਦਾ ਹੁੰਦਾ ਉੱਥੇ? ਕਿਸੇ ਦਾ ਵੀ ਨਹੀਂ ਹੁੰਦਾ, ਹੈ ਹੀ ਨਹੀਂ ਇਲਾਜ ਉੱਥੇ। ਸਿਰ ਪੀੜ ਦੀ ਗੋਲੀ ਦੇ ਇੱਥੇ ਲਾਗੇ ਗਵਾਂਢੋਂ ਲੈ ਲੈਂਦੇ ਅਗਲੇ, 2 ਰੁਪਏ ਦਾ ਪੱਤਾ, ਤੇ ਉੱਥੋਂ ਲੈਣ ਜਾਣਾ ਮਹੱਲਾ ਕਲੀਨਿਕ ਤੋਂ। ਇਹ ਸਭ ਲੋਕਾਂ ਨੂੰ ਬਾਹਰਲੀਆਂ ਸਟੇਟਾਂ ਤੇ ਹੁਣ ਇਹ ਤੇ ਭੁਗਤ ਗਿਆ, ਦਿੱਲੀੋਂ ਭੁਗਤ ਗਏ, ਦਿੱਲੀ ਮਾਡਲ ਭੁਗਤ ਗਿਆ ਇਹਨਾਂ ਦਾ, ਪੰਜਾਬ ਤੋਂ ਇਹਨਾਂ ਭੁਗਤ ਜਾਣਾ। ਪਰ ਇੱਕ ਅੱਧੀ ਸਟੇਟ ਆਂਦੇ ਵੀ ਹੋਰ ਸਾਡੇ ਕਾਬੂ ਆ ਜੇ, ਹਨਾ। ਇਹ ਅੱਗੇ ਦੀ ਅੱਗੇ ਇਹਨਾਂ ਦਾ ਝੂਠ ਜਿਹੜਾ ਨਾ ਹੋਰ ਜਗ੍ਹਾ ਦੇ ਉੱਤੇ ਚੱਲ ਜਾਂਦਾ। ਜਿਹੜੀ ਸਟੇਟ 'ਚ ਹੁੰਦੇ ਆ ਉੱਥੇ ਲੋਕੀ ਇਹਨਾਂ ਦਾ ਬਿਸਤਰਾ ਗੋਲ ਕਰ ਦਿੰਦੇ ਆ, ਤੇ ਜਿਹੜਾ ਐਰਕੀ ਗੋਲ ਹੋ ਜਾਣਾ ਇਹਨਾਂ ਦਾ। ਅੱਛਾ, ਅੰਤ ਦੇ ਵਿੱਚ ਇੱਕ ਸਵਾਲ ਹੋਰ ਲੈਣਾ ਚਾਹੂੰਗਾ। ਰਾਘਵ ਚੱਡਾ ਵਾਲੇ ਮੁੱਦੇ ਤੇ ਕੀ ਕਹਿੰਦੇ ਹੋ? ਮੁੱਖ ਮੰਤਰੀ ਸਾਹਿਬ ਕਹਿੰਦੇ ਉਹ ਸਮੋਸਿਆਂ ਦੇ ਮੁੱਦੇ ਚੱਕੀ ਜਾਂਦਾ, ਪੰਜਾਬ ਦੀ ਤਾਂ ਗੱਲ ਨਹੀਂ ਕਰਦਾ, ਉਹਨਾਂ ਨੂੰ ਬਾਹਰ ਕੱਢਤਾ। ਹੁਣ ਇੱਕ ਹੋਰ ਉਹਨਾਂ ਦੀ ਪਾਰਟੀ ਦੇ ਪੁਰਾਣੇ ਰਹੇ ਆਗੂ ਕਹਿੰਦੇ ਵੀ ਇਹ ਤਾਂ ਰਾਘਵ ਚੱਡਾ ਤਾਂ ਉਹ ਵਿਅਕਤੀ ਹੈ ਜਿਸ ਨੂੰ ਸ਼ੀਸ਼ ਮਹਿਲ ਸੱਦ ਕੇ ਕੇਜਰੀਵਾਲ ਹੋਣੀ ਮੁਰਗਾ ਬਣਾ ਕੇ ਕੁੱਟਿਆ। ਹਾਲਾਂਕਿ ਕਥਿਤ ਗੱਲ ਹੈ, ਆਪਾਂ ਇਹਦੀ ਪੁਸ਼ਟੀ ਨਹੀਂ ਕਰਦੇ, ਪਰ ਇਹ ਕਿਹਾ ਹੈ। ਤੇ ਇਹ ਖਟਪਟੀ ਆਪਸ ਦੇ ਵਿੱਚ ਕਿਉਂ ਹੋ ਗਈ? ਇੱਥੇ ਤਾਂ ਉਹ ਬੜੇ ਮੇਨ ਬਣਾਏ ਹੋਏ ਸੀ ਰਾਘਵ ਚੱਡਾ। ਬਿਲਕੁਲ ਇਹੋ ਰਾਘਵ ਚੱਡਾ ਹੀ ਜਿਹਦਾ ਕਿਸੇ ਟਾਈਮ ਤੇ ਆਂਦੇ ਕੇਜਰੀਵਾਲ ਦੀ ਧੀ ਨਾਲ ਰਿਸ਼ਤਾ ਹੋਣਾ। ਤੇ ਯਾਦ ਕਰੋ ਉਹਦੀ ਵਾਈਫ ਨੇ ਕਿਹਾ ਸੀ ਹੈ, ਉਹ ਰਾਘਵ ਚੱਡੇ ਨੇ ਮੁਰਗਾ ਬਣਾ ਕੇ ਕੁੱਟਿਆ ਇਹਨਾਂ ਨੇ। ਹੁਣ ਇਹਨਾਂ ਤੇ ਇਤਬਾਰ ਕੌਣ ਕਰੇ ਮੈਨੂੰ ਇਹ ਦੱਸੋ। ਤੇ ਜੇ ਕਿਸੇ ਨੂੰ ਅਕਲ ਆ ਜਾਂਦੀ ਹੈ, ਜੇ ਕੋਈ ਲੋਕਾਂ ਦੇ ਮੁੱਦੇ ਉਠਾਉਣੇ ਸ਼ੁਰੂ ਕਰ ਦਿੰਦਾ, ਇਹ ਹੁਣ ਇਹਨਾਂ ਨੂੰ ਪਸੰਦ ਨਹੀਂ। ਇਹ ਤੇ ਰਿਮੋਟ ਨਾਲ ਚਲਾਉਂਦੇ ਆ, ਜਿੰਨੇ 92 MLA ਆ ਤੇ ਪੱਪਟ ਹੈਗੇ ਆ, ਰਿਮੋਟ ਨਾਲ ਚੱਲਦੇ ਪਏ। ਇਹਨਾਂ ਦੇ ਮੰਤਰੀਆਂ ਦੇ ਦਫ਼ਤਰਾਂ ਦੇ ਵਿੱਚ ਦਿੱਲੀ ਦੇ ਲੋਕ ਬੈਠੇ ਆ। ਮੈਨੂੰ ਕਿਸੇ ਨੇ ਦੱਸਿਆ ਮੰਤਰੀ ਕੋ ਗਏ ਤੇ ਉਹ ਆਂਦਾ ਜੀ ਮੇਰੇ ਦੇ ਹੱਥ ਕੁਛ ਨਹੀਂ, ਪੀਐਨ ਦੀ ਤੇ ਬਦਲੀ ਨਹੀਂ ਕਰ ਸਕਦੇ। ਉਹ ਆਂਦੇ ਦਿੱਲੀ ਵਾਲੇ ਬੈਠੇ ਜਿਹੜੇ ਜੋ ਆਂਦੇ ਮੈਂ ਨਾ ਕਰ ਦੋ, ਆਪਣਾ ਦਾਲ ਫੁਲਕਾ ਸਾਡਾ ਚੱਲਦਾ ਹੀ ਉਹ ਚਲਾਉਨੇ ਆ, ਅਸੀਂ ਡਿਪਾਰਟਮੈਂਟ 'ਚ ਦਿੰਦੇ ਨਹੀਂ, ਦਖਲ ਹੀ ਨਹੀਂ ਦਿੰਦੇ। ਜੋ ਪਾਲਿਸੀ ਆ ਉਹ ਦਿੱਲੀ ਵਾਲੇ ਬਣਾਉਂਦੇ ਆ, ਜੋ ਡਿਪਾਰਟਮੈਂਟ ਦੇ ਚਲਾਉਂਦੇ ਆ ਉਹ ਦਿੱਲੀ ਵਾਲੇ ਚਲਾਉਂਦੇ, ਜੋ ਕੈਬਨਿਟ ਦਾ ਜੋ ਕੋਈ ਏਜੰਡਾ ਬਣਾਉਂਦੇ ਆ ਉਹ ਦਿੱਲੀ ਵਾਲੇ ਬਣਾਉਂਦੇ ਆ। ਇਹਨਾਂ ਨੂੰ ਰਿਮੋਟ ਨਾਲ ਚਲਾਉਂਦੇ ਆ, ਸਮੇਤ ਭਗਵੰਤ ਮਾਨ ਰਿਮੋਟ ਨਾਲ ਚੱਲਦੇ ਪਏ ਆ। ਪਰ ਇਹਨਾਂ ਨੂੰ ਇਹ ਵੀ 5 ਸਾਲ ਜਿਹੜੇ ਮਿਲੇ ਆ, ਜਿੰਨੀਆਂ ਕੁ ਮੌਜਾਂ ਲਈਆਂ ਜਾਂਦੀਆਂ ਲੱਲੀਏ, ਮੁੜ ਕੇ ਤੇ ਮੌਕਾ ਹੈ ਨਹੀਂ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਮਿਸਟਰ ਅਨਿਲ ਜੋਸ਼ੀ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ। ਕਿਵੇਂ ਤੁਸੀਂ ਵੇਖਦੇ ਹੋ ਸਾਰੇ ਘਟਨਾਕ੍ਰਮ ਨੂੰ? ਦਿਓ ਆਪਣੇ ਵਿਚਾਰ। ਧੰਨਵਾਦ, ਸਤਿ ਸ਼੍ਰੀ ਅਕਾਲ।